ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦੋ ਵਿਸ਼ਿਆਂ ਤੇ ਖਾਸ ਤੌਰ ਤੇ ਗੱਲਬਾਤ ਕਰਾਂਗੇ। ਪਹਿਲਾਂ ਤਾਂ ਇਹ ਕਿ ਭਾਰਤ ਦੇ ਵਿੱਚ ਤੇ ਈਵਨ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ 15 ਅਗਸਤ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਭਾਰਤ ਵਾਸੀਆਂ ਵੱਲੋਂ ਇਸ ਦਿਨ ਨੂੰ ਇੱਕ ਜਸ਼ਨ ਦੇ ਤੌਰ ਤੇ, ਇੰਡੀਪੈਂਡੈਂਸ ਡੇ ਦੇ ਤੌਰ ਤੇ ਜਸ਼ਨ ਵਜੋਂ ਮਨਾਇਆ ਗਿਆ, ਉੱਥੇ ਹੀ ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਖਾਂ ਵੱਲੋਂ ਇਸ ਦਿਨ ਤੇ ਰੋਸ ਮੁਜ਼ਾਹਰੇ ਕੀਤੇ ਗਏ ਨੇ। ਇਹਨੂੰ ਇੱਕ ਕਾਲੇ ਦਿਨ ਵਜੋਂ ਮਨਾਇਆ ਗਿਆ। ਸੋ ਇਹਦੇ ਕਾਰਨ ਕੀ ਨੇ, ਕਦੋਂ ਇਹ 1947 ਤੋਂ ਬਾਅਦ ਗੱਲ ਸ਼ੁਰੂ ਹੁੰਦੀ ਹੈ ਤੇ ਅੱਜ ਅਸੀਂ ਕਿੱਥੇ ਆਣ ਖਲੋਤੇ ਹਾਂ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਜਿਹੜਾ ਦੂਜਾ ਵਿਸ਼ਾ ਹੈਗਾ ਉਹ ਹੈ ਵਰਲਡ ਸਿੱਖ ਪਾਰਲੀਮੈਂਟ ਦਾ। ਜਦੋਂ ਅਸੀਂ ਨਵੰਬਰ 2015 ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦੇ ਵਿੱਚ ਇੱਕ ਮਤਾ ਸੀ ਵਰਲਡ ਸਿੱਖ ਪਾਰਲੀਮੈਂਟ ਦੀ ਕਾਇਮੀ ਦਾ, ਤਾਂ ਜਿਹੜੇ ਸਿੱਖ ਮਸਲੇ ਨੇ, ਸਿੱਖ ਇਸ਼ੂਜ਼ ਨੇ, ਉਹਨਾਂ ਦੀ ਇੱਕ ਇੰਟਰਨੈਸ਼ਨਲ ਲੈਵਲ ਤੇ ਬਾਡੀ ਹੋਵੇ ਜਿਹੜੀ ਇੰਟਰਨੈਸ਼ਨਲੀ ਉਹਨਾਂ ਇਸ਼ੂਜ਼ ਨੂੰ ਚੁੱਕ ਸਕੇ ਤੇ ਵੱਖੋ ਵੱਖਰੀਆਂ ਸਰਕਾਰਾਂ ਦੇ ਨਾਲ ਉਹਨਾਂ ਇਸ਼ੂਜ਼ ਦੇ ਉੱਪਰ ਗੱਲਬਾਤ ਕਰ ਸਕੇ। ਉਹਦੀ ਜਿਹੜੀ ਕਾਇਮੀ ਦੇ ਵੱਲ ਇੱਕ ਕਦਮ ਪੁੱਟਦਿਆਂ ਯੂਰਪ ਦੇ ਵਿੱਚੋਂ ਇਸ ਵਰਲਡ ਸਿੱਖ ਪਾਰਲੀਮੈਂਟ ਨੂੰ ਕਾਇਮ ਕਰਨ ਦਾ ਜਿਹੜਾ ਐਲਾਨ ਹੈ ਉਹ ਬੀਤੇ ਦਿਨੀ ਕੀਤਾ ਗਿਆ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਕਰਨੈਲ ਸਿੰਘ ਪੰਜੋਲੀ ਨਾਲ। ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ 15 ਅਗਸਤ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਜਿਵੇਂ ਕਿ ਅਸੀਂ ਦੇਖਿਆ ਕਿ ਸਾਰੇ ਮੀਡੀਆ ਦੇ ਵਿੱਚ ਵੀ ਖਬਰਾਂ ਲੱਗੀਆਂ ਨੇ, ਫਰੈਂਕਫਰਟ ਜਰਮਨੀ ਤੋਂ ਲੈ ਕੇ ਕੈਲੀਫੋਰਨੀਆ, ਨਿਊਯਾਰਕ ਜਾਂ ਲੰਡਨ ਦੇ ਵਿੱਚ ਤੇ ਈਵਨ ਪੰਜਾਬ ਦੇ ਵਿੱਚ ਵੀ 14 ਅਗਸਤ ਨੂੰ ਸਿੱਖਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਇੱਕ ਕਾਲੇ ਦਿਵਸ ਵਜੋਂ ਮਨਾਉਂਦਿਆਂ ਇਸ ਦਿਨ ਨੂੰ ਵੀ। ਇਹ ਜਿਹੜਾ ਸਿੱਖਾਂ ਦਾ ਇੰਡੀਪੈਂਡੈਂਸ ਡੇ ਨਹੀਂ ਹੈਗਾ, ਭਾਰਤ ਵਾਸੀਆਂ ਦਾ ਹੋ ਸਕਦਾ। ਸੋ ਇਹ ਜਿਹੜੀ ਇੱਕ ਲਾਈਨ ਹੈਗੀ ਹੈ ਸਿੱਖਾਂ ਵੱਲੋਂ, ਈਵਨ ਜਦੋਂ ਦੇਖਦੇ ਹਾਂ ਕਿ ਅਕਾਲੀ ਦਲ ਵੱਲੋਂ ਇਹ ਪਹਿਲੀ ਕਾਲ 1950 ਦੇ ਵਿੱਚ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ ਹੀ ਦਿੱਤੀ ਗਈ ਸੀ। ਸੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹ ਦਿਨ ਨੂੰ ਇਸ ਹਿਸਾਬ ਨਾਲ ਮਨਾਉਣ ਦੀ ਕੀ ਅਹਿਮੀਅਤ ਹੈ? ਦੇਖੋ, ਗੱਲ ਅਸਲ ਵਿੱਚ ਇਹ ਹੈ ਬਈ ਦੇਸ਼ ਆਜ਼ਾਦ ਹੋਣ ਦੇ ਸਮੇਂ ਸਿੱਖ ਪੰਥ ਨੇ ਦੇਸ਼ ਦੀ ਆਜ਼ਾਦੀ ਲਈ ਇੱਕ ਬਹੁਤ ਵੱਡੀ ਜਦੋਜਹਿਦ ਕੀਤੀ ਹੈ ਔਰ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, ਬੜੀ ਕੁਰਬਾਨੀ ਦਿੱਤੀ, ਬਹੁਤ ਜੇਲ੍ਹਾਂ ਕੱਟੀਆਂ। ਗਦਰੀ ਬਾਬਿਆਂ ਨੇ, ਅਕਾਲੀ ਬੱਬਰ ਅਕਾਲੀਆਂ ਨੇ, ਕੂਕਾ ਲਹਿਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਜੀ ਬਹੁਤ ਵੱਡੀ ਜਦੋਜਹਿਦ ਸੀ ਜਿਹੜੀ ਮਤਲਬ ਦੇਸ਼ ਦੀ ਆਜ਼ਾਦੀ ਲਈ ਸਿੱਖ ਪੰਥ ਨੇ ਕੀਤੀ। ਉਸ ਜਦੋਜਹਿਦ ਦੇ ਦੌਰਾਨ ਹੀ ਜਦੋਂ ਸਿੱਖ ਪੰਥ ਦੇ ਆਪਣੇ ਕਿਸਮਤ ਦੇ ਫੈਸਲੇ ਦੀ ਗੱਲ ਚੱਲ ਰਹੀ ਸੀ ਤਾਂ ਉਸ ਸਮੇਂ ਸਿੱਖਾਂ ਨੇ ਪਿਛਲਾ ਜਿਹੜਾ ਮੁਗਲ ਸਲਤਨਤ ਟਕਰਾਅ ਦਾ ਪਿਛੋਕੜ ਸੀ ਉਹਨੂੰ ਸਾਹਮਣੇ ਰੱਖ ਕੇ ਤੇ ਭਾਰਤ ਦੀ ਜਿਹੜੀ ਕਾਂਗਰਸ ਪਾਰਟੀ ਹੈ ਜਾਂ ਜਿਹੜੀ ਹਿੰਦੂ ਬਹੁਗਿਣਤੀ ਨੂੰ ਰਿਪਰਜੈਂਟ ਕਰਦੀ ਹੈ ਜੀ, ਉਹਦੀ ਜਿਹੜੀ ਲੀਡਰਸ਼ਿਪ ਸੀ, ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਵਰਗੇ ਜਿਹੜੇ ਲੋਕ ਸਨ, ਉਹਨਾਂ ਨੇ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਇਹ ਭਰੋਸੇ ਦਿੱਤੇ ਕਿ ਤੁਸੀਂ ਆਪਣੀ ਕਿਸਮਤ ਜਿਹੜੀ ਹੈ ਉਹ ਹਿੰਦੁਸਤਾਨ ਨਾਲ ਜੋੜਨ ਦਾ ਯਤਨ ਕਰੋ ਤੇ ਤੁਹਾਡੇ ਨਾਲ ਕਿਸੇ ਕਿਸਮ ਦਾ ਧੱਕਾ, ਵਿਤਕਰਾ, ਬੇਇਨਸਾਫੀ ਨਹੀਂ ਹੋਏਗੀ ਜੀ, ਬਲਕਿ ਉੱਤਰੀ ਭਾਰਤ ਵਿੱਚ ਤੁਹਾਨੂੰ ਅਜਿਹਾ ਖਿੱਤਾ ਦਿੱਤਾ ਜਾਏਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ ਜੀ। ਤੇ ਜਿਹੜੇ ਹਿਸਟੋਰੀਅਨ ਨੇ ਉਹਨਾਂ ਨੇ ਲਿਖਿਆ ਵੀ ਹੈ ਕਿ ਮਹਾਤਮਾ ਗਾਂਧੀ ਨੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਬੜੇ ਵੱਡੇ ਇਕੱਠ ਵਿੱਚ ਆ ਕੇ ਸਿੱਖ ਪੰਥ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਕਾਂਗਰਸ ਅਤੇ ਮੇਰੇ ਉੱਤੇ ਵਿਸ਼ਵਾਸ ਕਰੋ ਕਿ ਸਿੱਖਾਂ ਨਾਲ ਕੋਈ ਧੋਖਾ ਨਹੀਂ ਹੋਏਗਾ ਜੇ ਉਹ ਆਪਣੀ ਕਿਸਮਤ ਭਾਰਤ ਨਾਲ ਜੋੜਦੇ ਨੇ ਜੀ। ਤੇ ਇੱਕ ਸਿੱਖ ਨੇ ਉੱਠ ਕੇ ਗੱਲ ਕਹੀ ਵੀ ਸੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਕਤ ਹਿੰਦੂਆਂ ਕੋਲ ਚਲੀ ਜਾਣੀ ਹੈ, ਫੌਜ ਹਿੰਦੂਆਂ ਕੋਲ ਹੋਏਗੀ
ਸਿੱਖ ਨਿਹੱਥੇ ਹੋ ਜਾਣਗੇ, ਫਿਰ ਐਸੀ ਪੋਜੀਸ਼ਨ 'ਚ ਸਿੱਖ ਕੀ ਕਰਨਗੇ ਜੇ ਤੁਸੀਂ ਉਹਨਾਂ ਨਾਲ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਏ। ਤਾਂ ਮਹਾਤਮਾ ਗਾਂਧੀ ਦਾ ਜਵਾਬ ਸੀ ਕਿ ਸਾਡੇ ਤੇ ਭਰੋਸਾ ਕਰੋ, ਜੇ ਸਿੱਖਾਂ ਨਾਲ ਧੱਕਾ ਹੋਇਆ, ਵਿਤਕਰਾ ਹੋਇਆ, ਬੇਇਨਸਾਫੀ ਹੋਈ, ਉੱਤਰੀ ਭਾਰਤ ਵਿੱਚ ਇੱਕ ਅਜਿਹਾ ਖਿੱਤਾ ਸਿੱਖਾਂ ਨੂੰ ਨਾ ਦਿੱਤਾ ਗਿਆ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਤਾਂ ਫਿਰ ਸਿੱਖਾਂ ਨੂੰ ਤਲਵਾਰ ਹੱਥ ਵਿੱਚ ਫੜ ਕੇ ਬਗਾਵਤ ਕਰਨ ਦਾ ਅਧਿਕਾਰ ਹੋਏਗਾ ਜੀ ਤੇ ਮਨੁੱਖ ਜਾਤੀ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਿੱਖਾਂ ਦੇ ਨਾਲ ਹੋਏਗਾ। ਇਹ ਵਾਅਦੇ ਤੇ ਵਿਸ਼ਵਾਸਾਂ ਉੱਤੇ ਭਰੋਸਾ ਕਰਦਿਆਂ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਜਿਹੜੀ ਸੀ, ਉਹਨਾਂ ਨੇ ਆਪਣੀ ਤਕਦੀਰ ਜਿਹੜੀ ਸੀ ਉਹ ਹਿੰਦੁਸਤਾਨ ਦੇ ਨਾਲ ਜੋੜ ਲਈ ਜੀ। ਔਰ ਜਿਹਦੀ ਕੁਰਬਾਨੀ ਸਿੱਖਾਂ ਨੂੰ ਬਹੁਤ ਵੱਡੀ ਅਦਾ ਕਰਨੀ ਪਈ। 6 ਲੱਖ ਤੋਂ ਵੱਧ ਸਿੱਖ ਜਿਹੜੇ ਨੇ ਉਹ ਇਸ ਮੁਲਕ ਦੇ ਵਿੱਚ ਇਸ ਬਟਵਾਰੇ ਦੇ ਦੌਰਾਨ ਸ਼ਹੀਦ ਹੋਏ ਔਰ ਲੱਖਾਂ ਹੀ ਸਾਡੀਆਂ ਧੀਆਂ ਜਿਹੜੀਆਂ ਸਨ ਉਹਨਾਂ ਦੀ ਇੱਜ਼ਤ ਬੇਪੱਤ ਹੋਈ ਔਰ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਡੇ ਪ੍ਰਾਣਾਂ ਨਾਲੋਂ ਪਿਆਰੇ ਗੁਰਧਾਮ ਜਿਹੜੇ ਸਨ ਉਹ ਪਾਕਿਸਤਾਨ ਵਿੱਚ ਰਹਿ ਗਏ, ਸਾਨੂੰ ਛੱਡ ਕੇ ਆਉਣ ਲਈ ਮਜਬੂਰ ਹੋਣਾ ਪਿਆ ਤੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਸੀ ਸਾਡੇ ਬਜ਼ੁਰਗਾਂ ਨੇ ਛੱਡੀਆਂ। ਇਹ ਸਾਰਾ ਕੁਝ ਦੀ ਕੁਰਬਾਨੀ ਜਿਹੜੀ ਸੀ ਸਿੱਖ ਪੰਥ ਨੇ ਹਿੰਦੂ ਬਹੁ ਗਿਣਤੀ ਦੀ ਲੀਡਰਸ਼ਿਪ ਦੇ ਭਰੋਸੇ ਉੱਤੇ ਇਹ ਕੁਰਬਾਨੀ ਦਿੱਤੀ ਜੀ। ਲੇਕਿਨ ਆਜ਼ਾਦ ਭਾਰਤ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਪੰਥ ਦੇ ਆਗੂ ਮਾਸਟਰ ਤਾਰਾ ਸਿੰਘ ਜੀ ਨੇ ਆਪਣੇ ਇਹ ਜਿਹੜੇ ਵਾਅਦੇ ਸਨ ਇਹਨਾਂ ਵਾਅਦਿਆਂ ਪ੍ਰਤੀ ਬਿਆਨਬਾਜ਼ੀ ਆਰੰਭ ਕੀਤੀ ਤਾਂ ਪੰਡਿਤ ਜਵਾਹਰ ਲਾਲ नेहरू का पहला बयान आया कि अब इन बातों की जरूरत नहीं है, हालात बदल गए हैं। तो ये सिखा ਨੂੰ एहसास हो गया कि साडे नाल धोखा हो रहा है जी। ਤੇ ਮਾਸਟਰ ਤਾਰਾ ਸਿੰਘ ਜੀ ਪੰਡਿਤ ਜਵਾਹਰ ਲਾਲ नेहरू ਨੂੰ ਮਿਲਣ ਲਈ ਉਚੇਚੇ ਤੌਰ ਤੇ ਇਹਨਾਂ ਇਸ਼ੂਆਂ ਉੱਤੇ ਦਿੱਲੀ ਨੂੰ ਜਾ ਰਹੇ ਸਨ। ਦਿੱਲੀ ਦੇ ਨੇੜੇ ਨਰੇਲੇ ਦੇ ਰੇਲਵੇ ਸਟੇਸ਼ਨ ਉੱਤੇ ਮਾਸਟਰ ਜੀ ਨੂੰ ਲਾ ਕੇ गिरफ्तार करके हथकड़ी ला के जेल भेज दिता गया। आजाद भारत की धरती में पहली गिरफ्तारी सिखा की हुई, सिखा के आगू की हुई, मास्टर तारा सिंह की हुई। जिहदा दोष कोई नहीं सी, सिर्फ वो अपनी गल इन्हों जो इन्होंने वादे किए सी वो वादे याद करवाने लई जा रहा सी जी। उत्थों जंग आरंभ हुई, आरंभ हुई जंग के विच अज असीं इत्थे पहुंच गए कि ये पंजाब जिहड़ा सिखा करके जानिया जाता है, जिहड़ा पंजाब बहुत खुशहाल सूबा सी, अज पंजाब इस करके तबाह कर दिता गया कि सिख जिहड़े इत्थे बहुत गिणती सिख वसदे ने ते सिखां नूं आर्थिक तौर ते मारन लई, सभ्याचारक तौर ते मारन लई, सिद्धांतक तौर ते खत्म करन लई बहुत ही गंभीर साजिशां दिल्ली विच बैठे लोकां ने वो रचियां और उन्हां सारियां साजिशां दे उत्ते लगातार अमल भी किया जा रहा है जी। और आजाद भारत की धरती के उत्ते तुसीं जिहड़े लोग इतिहास पढ़ते हैं उन्हां सारिआं नूं इस गल का ज्ञान है कि हर छोटी तो छोटी गल मनवाउण लई सिख पंथ नूं धरने मुजाहरे मोर्चे लाउणे पए। जे मेरठ के गुरुद्वारे नूं साड़िया, दोषियां नूं गिरफ्तार करन दी बजाए सिखां ने मोर्चा लाया, सिख गिरफ्तार कीते जी। दिल्ली गुरुद्वारा प्रबंधक कमेटी का प्रबंध गुरुद्वारे साहबान का सिखा ने अपने हथ में लैण का यतन किया, तां भी सिखा नूं मोर्चे लाने पे। हर छोटी तो छोटी गल मनवाउण लई सिख पंथ ने मोर्चे लाए। वो बड़ा वड्डा एक इतिहास है तुहाडे सारिआं दे सामने है कि असीं इत्थे चले गए कि दरबार साहिब श्री हरमंदर साहब, श्री अकाल तख्त साहब, श्री हरमंदर साहब ਦਾ ਸੁਨੇਹਾ ਸਮੁੱਚੇ ਸੰਸਾਰ ਲਈ, ਸਮੁੱਚੇ ਵਿਸ਼ਵ ਲਈ ਏਕਤਾ, ਸ਼ਾਂਤੀ ਔਰ ਸਹਿਣਸ਼ੀਲਤਾ ਦਾ, ਭਾਈਚਾਰਕ ਸਾਂਝ ਦਾ ਪ੍ਰਤੀਕ ਜਿਹੜਾ ਸੁਨੇਹਾ ਉਹ ਗੁਰਬਾਣੀ ਰਾਹੀਂ ਹਰਮੰਦਰ ਦੁਨੀਆ ਭਰ 'ਚ ਮਿਲਦਾ ਜੀ। ਤੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਰਾਜਸੀ ਗੱਲ ਨਹੀਂ ਕੀਤੀ ਜਾਂਦੀ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਅੰਦਰੂਨੀ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਨਜਿੱਠਣ ਲਈ ਅਕਾਲ ਤਖਤ ਸਾਹਿਬ ਗੁਰੂ ਸਾਹਿਬ ਜੀ ਨੇ ਸਿਰਜਿਆ। लेकिन वो दोहे महान पवित्र स्थानों उत्ते टैंकां तोपां नाल हमला किया। उस हमले के दौरान
ਨਿਹੱਥੇ ਬੇਗੁਨਾਹ ਸਿੱਖ ਜਿਹੜੇ ਸਨ, ਮਾਤਾਵਾਂ ਭੈਣਾਂ ਬੱਚੇ ਕੋ ਕੇ ਸ਼ਹੀਦ ਕੀਤੇ। ਹਿਟਲਰ ਤੇ ਨਾਜ਼ੀਆਂ ਵਰਗੇ ਜਾਬਰ ਜ਼ੁਲਮ ਜਿਹੜਾ ਸੀ ਉਹਦੀ ਯਾਦ ਤਾਜ਼ਾ ਕਰਵਾ ਦਿੱਤੀ। ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਬਾਜ਼ਾਰਾਂ ਵਿੱਚ ਜਿੱਥੇ ਦੇਸ਼ ਦਾ ਰਾਸ਼ਟਰਪਤੀ ਬਹਿੰਦਾ, ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਬਹਿੰਦਾ, ਜਿੱਥੇ 3 ਫੌਜਾਂ ਦੇ ਜਰਨੈਲ ਬਹਿੰਦੇ ਨੇ, ਜਿੱਥੇ ਫੌਜ ਦਿੱਲੀ ਦਾ ਗਵਰਨਰ ਬਹਿੰਦਾ, ਉਹਦੇ ਨੱਕ ਦੇ ਥੱਲੇ ਸਿੱਖਾਂ ਨੂੰ ਜਿਉਂਦੇ ਜੀ ਗਲਾਂ ਵਿੱਚ ਪੈਰ ਪਾ ਕੇ ਅੱਗ ਲਾ ਕੇ ਸਿੱਖਾਂ ਨੂੰ ਸਾੜਿਆ ਗਿਆ ਔਰ ਕੋ ਕੇ ਸ਼ਹੀਦ ਕੀਤਾ ਗਿਆ। ਕਾਨਪੁਰ, ਬਕਾਰੋ, ਹਰਿਆਣਾ ਦੀ ਧਰਤੀ, ਹੋਲ ਚਿੱਲੜ ਵਰਗਾ ਪਿੰਡ ਪੂਰੀ ਦੀ ਤਰ੍ਹਾਂ ਪੂਰਾ ਪਿੰਡ ਜਿਹੜਾ ਸੀ ਉਹ ਉਜਾੜ ਕੇ ਰੱਖ ਦਿੱਤਾ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ 16ਵੀਂ 17ਵੀਂ ਤੇ 18ਵੀਂ ਸਦੀ ਦੇ ਵਿੱਚ ਸਿੱਖ ਪੰਥ ਤੇ ਜ਼ੁਲਮ ਹੋਇਆ। ਉਹ ਜ਼ੁਲਮ ਦੀ ਮਿਸਾਲ ਜਿਹੜੀ ਹੈ ਉਹ ਤੁਸੀਂ ਹੋਲ ਚਿੱਲੜ ਪਿੰਡ ਵਿੱਚ ਦੇਖ ਸਕਦੇ ਹੋ। ਇਸ ਹਿੰਦੁਸਤਾਨ ਦੀ ਹਕੂਮਤ ਨੇ ਇਹ ਜ਼ਬਰ ਸਿੱਖ ਪੰਥ ਉੱਤੇ ਕੀਤਾ। ਫਿਰ ਇਹ ਪੰਜਾਬ ਜਿਹਦੇ ਆਸਰੇ ਸਿੱਖ ਪੰਥ ਆਪਣੀ ਜਦੋਜਹਿਦ ਵੀ ਕਰਦਾ, ਆਪਣੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਕਾਇਮ ਵੀ ਰੱਖ ਰਿਹਾ ਔਰ ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਵੀ ਦੁਨੀਆ ਭਰ ਵਿੱਚ ਪਹੁੰਚਾ ਰਿਹਾ। ਔਰ ਜਿੱਥੇ ਵੀ ਕਿਤੇ ਆਫਤਾਂ ਆਉਂਦੀਆਂ ਨੇ, ਭਾਵੇਂ ਉਹ ਜੰਮੂ ਕਸ਼ਮੀਰ ਚ ਆਉਣ, ਭਾਵੇਂ ਉਹ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਤੇ ਆਉਣ, ਤੇ ਭਾਵੇਂ ਗੁਜਰਾਤ ਵਿੱਚ ਆਉਣ, ਭਾਵੇਂ ਕਿਤੇ ਮਤਲਬ ਆਪਣਾ ਅਰਥ ਕੁੱਕ ਆਵੇ, ਕਿਤੇ ਸੁਨਾਮੀ ਆਵੇ, ਕਿਤੇ ਫਲੱਡ ਆਵੇ, ਸਿੱਖਾਂ ਨੇ ਲੰਗਰ ਲਾਏ, ਸਿੱਖਾਂ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ। ਸਰਬੱਤ ਦੇ ਭਲੇ ਦਾ ਕਨਸੈਪਟ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸਿੱਖਾਂ ਨੇ ਲਗਾਤਾਰ ਨਿਭਾਇਆ ਔਰ ਸਿੱਖ ਪੰਥ ਉਹ ਲਗਾਤਾਰ ਨਿਭਾ ਰਿਹਾ। ਉਹਦੇ ਬਾਵਜੂਦ ਵੀ ਇਹ ਪੰਜਾਬ ਜਿਹੜਾ ਖੁਸ਼ਹਾਲ ਪੰਜਾਬ ਸੀ, ਅੱਜ ਇਹਨੂੰ ਦਿੱਲੀ ਦੀਆਂ ਕੁਝੀਆਂ ਸਾਜ਼ਿਸ਼ਾਂ ਦੇ ਕਰਕੇ ਹਿੰਦੁਸਤਾਨ ਦੀ ਹਿੰਦੂ ਬਹੁ ਗਿਣਤੀ ਨੇ ਇੱਕ ਸਾਜ਼ਿਸ਼ ਦੇ ਤਹਿਤ ਇਸ ਪੰਜਾਬ ਨੂੰ ਤਬਾਹ ਕਰਨ ਦਾ ਤਹਈਆ ਕਰ ਲਿਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਪੰਜਾਬ ਦੀ ਦਸ਼ਾ ਹੋ ਗਈ ਕਿ 36,000 ਕਰੋੜ ਰੁਪਈਆ ਸਰਕਾਰੀ ਤੌਰ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਉੱਤੇ ਕਰਜ਼ਾ ਚੜ ਗਿਆ। 64,000 ਗੈਰ ਸਰਕਾਰੀ ਸੰਸਥਾਵਾਂ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਉੱਤੇ ਚੜਿਆ ਹੋਇਆ। ਹਰ ਰੋਜ਼ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਖੁਦਕਸ਼ੀਆਂ ਹੋ ਰਹੀਆਂ ਨੇ। ਇਹ ਜਿਹੜਾ ਪੰਜਾਬ ਇਸ ਗੱਲ ਦੇ ਸਹਾਰੇ ਜੀ ਰਿਹਾ ਸੀ ਕਿ ਪੰਜਾਬ ਕੋਲ ਇੱਕ ਪਾਣੀ ਸੀ ਤੇ ਜਿਹੜਾ ਕੁਦਰਤੀ ਸੋਮਾ ਸੀ। ਹਿੰਦੁਸਤਾਨ ਦੇ ਹਰ ਸੂਬੇ ਕੋਲ ਕੁਦਰਤੀ ਸੋਮੇ ਨੇ। ਰਾਜਸਥਾਨ ਕੋਲ ਪੱਥਰ ਹੈ, ਬਿਹਾਰ ਕੋਲ ਆਪਣਾ ਕੋਲਾ, ਕਿਤੇ ਲੋਹਾ ਨਿਕਲਦਾ, ਕਿਤੇ ਚਾਂਦੀ ਹੀਰੇ ਜਵਾਹਰਾਤ ਨਿਕਲਦੇ ਨੇ, ਉਹਨੂੰ ਵੇਚ ਕੇ ਆਪਣੇ ਸਾਧਨ ਕਮਾਉਂਦੇ ਨੇ। ਲੇਕਿਨ ਸਿੱਖਾਂ ਕੋਲ ਸੋਰਸ ਆਫ ਇਨਕਮ ਕੇਵਲ ਤੇ ਕੇਵਲ ਪਾਣੀ ਸੀ, ਜਿਹਦਾ 75% ਪੰਜਾਬ ਦਾ ਪਾਣੀ ਖੋ ਕੇ ਪੰਜਾਬ ਤੋਂ ਬਾਹਰ ਹਰਿਆਣੇ ਅਤੇ ਦਿੱਲੀ ਨੂੰ ਦੇ ਦਿੱਤਾ ਗਿਆ। ਤੇ ਪੰਜਾਬ ਤੋਂ ਜਿਹੜੀ ਬਿਜਲੀ ਪੈਦਾ ਹੁੰਦੀ ਸੀ ਉਹਦੀ 80% ਬਿਜਲੀ ਬਾਹਰਲੀਆਂ ਸਟੇਟਾਂ ਨੂੰ ਤੇ ਦਿੱਲੀ ਨੂੰ ਦਿੱਤੀ ਜਾ ਰਹੀ ਹੈ। ਤੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਕੋਲੇ ਨਾਲ ਚੱਲਣ ਵਾਲੇ ਪਲਾਂਟ ਲਾਏ ਜਾ ਰਹੇ ਹਨ ਤਾਂ ਕਿ ਦਿੱਲੀ ਦੀ ਅਧੀਨਗੀ ਤੇ ਦਿੱਲੀ ਦੀ ਗੁਲਾਮੀ ਜਿਹੜੀ ਹੈ ਉਹਦੇ ਤਹਿਤ ਪੰਜਾਬ ਨੂੰ ਕਬਜ਼ੇ ਵਿੱਚ ਰੱਖਿਆ ਜਾਣ ਦਾ ਯਤਨ ਕੀਤਾ ਜਾ ਸਕੇ ਜੀ। ਇਹ ਯਤਨ ਜਿਹੜੇ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਔਰ ਉਸ ਚੰਡੀਗੜ੍ਹ ਦੇ ਉੱਤੇ ਲਗਾਤਾਰ ਦਿੱਲੀ ਆਪਣਾ ਕਬਜ਼ਾ ਕਰੀ ਬੈਠੀ ਹੈ। ਹਿੰਦੁਸਤਾਨ ਦਾ ਕੋਈ ਸੂਬਾ ਐਸਾ ਨਹੀਂ ਹੈ ਕਿ ਜਿਹੜੇ ਸੂਬੇ ਦੀ ਆਪਣੀ ਰਾਜਧਾਨੀ ਨਾ ਹੋਵੇ, ਲੇਕਿਨ ਕੱਲਾ ਪੰਜਾਬ ਹੈ ਤੇ ਜਿਹਦੀ ਕੋਈ ਰਾਜਧਾਨੀ ਨਹੀਂ ਹੈ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਸੂਬੇ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਨਹਿਰੂ ਦੇ ਸ਼ਬਦ ਸਨ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ ਤਾਂ ਕਿ ਦੇਸ਼ ਤਰੱਕੀ ਕਰ ਸਕੇ। 14 ਬੋਲੀਆਂ ਮੰਨੀਆਂ ਗਈਆਂ। ਪੰਜਾਬੀ ਬੋਲੀ ਨੂੰ ਕਿਤੇ ਮਾਨਤਾ ਨਹੀਂ ਸੀ ਦਿੱਤੀ ਗਈ। ਅਕਾਲੀ ਦਲ ਨੇ ਰੈਗੂਲੇਸ਼ਨ ਭੇਜਿਆ ਵੀ ਮਾਂ ਬੋਲੀ ਪੰਜਾਬੀ ਨੂੰ ਵੀ ਮਾਨਤਾ ਦਿੱਤੀ ਜਾਵੇ ਤੇ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਬਣਾਇਆ ਜਾਵੇ। ਉਸ ਸਮੇਂ ਸਾਨੂੰ ਜਦੋਜਹਿਦ ਕਰਨੀ ਪਈ। ਬਿਹਾਰ ਬਣਿਆ, ਕੋਈ ਉਹਨਾਂ ਨੇ ਧਰਨਾ ਮੁਜ਼ਾਹਰਾ ਨਹੀਂ ਦਿੱਤਾ। ਮਹਾਰਾਸ਼ਟਰ ਬਣਿਆ, ਕਿਸੇ ਨੇ ਧਰਨਾ ਮੁਜ਼ਾਹਰਾ ਨਹੀਂ ਕੀਤਾ। ਲੇਕਿਨ ਇਕੱਲੇ ਪੰਜਾਬ ਨੂੰ ਧਰਨੇ ਮੁਜ਼ਾਹਰੇ ਜਦੋਜਹਿਦ ਕਰਨੀ ਪਈ। 60,000 ਸਿੱਖ ਜਿਹੜਾ ਸੀ ਪੰਜਾਬ ਬਣਾਉਣ ਖਾਤਰ, ਪੰਜਾਬੀ ਬੋਲੀ ਦੀ ਮਾਨਤਾ ਖਾਤਰ ਉਹ ਜੇਲ੍ਹਾਂ ਦੀਆਂ ਦੀਵਾਰਾਂ ਵਿੱਚ ਕੈਦ ਹੋਇਆ ਤੇ ਅੱਜ ਦਸ਼ਾ ਇਹ ਹੋ ਗਈ ਕਿ ਦੇਸ਼ ਦਾ ਗ੍ਰਹਿ ਮੰਤਰੀ ਇਹ ਗੱਲ ਕਹਿੰਦਾ ਕਿ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਲਾਗੂ ਨਹੀਂ ਕੀਤੀ ਜਾ ਸਕਦੀ। ਪੰਜਾਬੀ ਬੋਲੀ ਖਤਮ ਕਰਨ ਦਾ ਮਕਸਦ ਜਿਹੜਾ ਹੈ
ਉਹ ਸਿੱਖਾਂ ਨੂੰ ਗੁਰਬਾਣੀ ਨਾਲ ਤੋੜਨ ਦਾ, ਆਪਣੇ ਵਿਰਸੇ ਨਾਲ ਤੋੜਨ ਦਾ ਯਤਨ ਹੈ। ਜਿਹੜੀ ਬੜੀ ਵੱਡੀ ਸਾਜ਼ਿਸ਼ ਹੈ ਜਿਹੜੀ ਪੰਜਾਬ ਦੀ ਸਰਜ਼ਮੀਨ ਉੱਤੇ ਘੜੀ ਜਾ ਰਹੀ ਹੈ। ਔਰ ਪੰਜਾਬ ਦੇ ਵਿੱਚੋਂ ਫੈਕਟਰੀਆਂ ਚੁੱਕ ਕੇ ਗੁਆਂਢੀ ਰਾਜਾਂ ਨੂੰ ਇਸ ਕਰਕੇ ਦਿੱਤੀਆਂ ਜਾ ਰਹੀਆਂ ਨੇ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ। ਇਹਨਾਂ ਦੇ ਅੰਦਰ ਜਿਹੜੇ ਸਿੱਖ ਪੰਥ ਦੇ ਅੰਦਰ ਰਾਜ ਕਰੇਗਾ ਖਾਲਸਾ, ਉਹ ਜਿਹੜਾ ਕਨਸੈਪਟ ਹੈ, ਉਹ ਜਿਹੜਾ ਸਿਧਾਂਤ ਹੈ, ਉਹ ਜਿਹੜਾ ਜਜ਼ਬਾ ਹੈ, ਉਹਨੂੰ ਮਾਰਨ ਦੇ ਲਈ ਇਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਕੇ ਭਿਖਾਰੀ ਬਣਾ ਦੇਣਾ ਚਾਹੁੰਦੀ ਹੈ ਹਿੰਦੁਸਤਾਨ ਦੀ ਸਰਕਾਰ ਜੀ। ਤੇ ਹਰਿਆਣੇ ਦੇ ਅੰਦਰ ਤੇ ਰਾਜਸਥਾਨ ਦੇ ਵਿੱਚ ਫੈਕਟਰੀਆਂ ਚੱਕ ਕੇ ਉੱਥੇ ਰਾਇਲਟੀ ਦੇ ਕੇ ਟੈਕਸ ਵਿੱਚ ਰਿਬੇਟ ਦੇ ਕੇ ਉੱਥੇ ਤਾਂ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ, ਲੇਕਿਨ ਪੰਜਾਬ ਦੇ ਸਰਹੱਦੀ ਸੂਬੇ ਵਿੱਚੋਂ ਇਹ ਚੁੱਕੀਆਂ ਜਾ ਰਹੀਆਂ ਨੇ। ਔਰ ਪੰਜਾਬ ਦੇ ਨੌਜਵਾਨ ਨੂੰ ਹਿੰਦੁਸਤਾਨ ਦੀ ਹਿੰਦੂ ਬਹੁਗਿਣਤੀ ਦੀ ਸਰਕਾਰ ਜਿਹੜੀ ਅੱਜ ਉਹਨਾਂ ਨੂੰ ਭਿਖਾਰੀ ਬਣਾਉਣ ਦਾ ਉਪਰਾਲਾ ਕਰ ਰਹੀ ਹੈ ਜੀ। ਦਸ਼ਾ ਇਹ ਹੋ ਗਈ ਕਿ ਪੰਜਾਬ ਜਿਹੜਾ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਯੋਧਿਆਂ ਦੀ ਧਰਤੀ ਸੀ, ਅੱਜ ਪੰਜਾਬ ਨਸ਼ਿਆਂ ਦੀ ਖੁਸ਼ਕ ਬੰਦਰਗਾਹ ਬਣਾ ਕੇ ਰੱਖ ਦਿੱਤੀ ਗਈ ਹਿੰਦੁਸਤਾਨ ਦੀ ਹਕੂਮਤ ਵੱਲੋਂ। ਔਰ ਪੰਜਾਬ ਦੇ ਧਰਤੀ ਦੇ ਉੱਤੇ ਗੁੰਡਾ ਕਿਸਮ ਦੀ ਸੋਚ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਨਵਾਂ ਦੇ ਕੇ ਨਵਾਂ ਨਾਂ ਦੇ ਕੇ ਗੈਂਗਸਟਰ ਬਣਾ ਕੇ ਉਹਨਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਵੀ ਜਿਵੇਂ ਬਹੁਤ ਸਤਿਕਾਰਯੋਗ ਨੇ ਤੇ ਇਹ ਕੋਈ ਬਹੁਤ ਵੱਡੇ ਕਾਰਨਾਮੇ ਕਰ ਰਹੇ ਨੇ। ਪੰਜੋਲੀ ਸਾਹਿਬ, ਜਿਵੇਂ ਤੁਸੀਂ ਇਹ ਸਾਰੀਆਂ ਗੱਲਾਂ ਕਰ ਰਹੇ ਹੋ, ਤੁਸੀਂ ਬੜੀ ਬੇਬਾਕੀ ਦੇ ਨਾਲ ਜਿਹੜੇ ਸਾਰੇ ਸਿੰਪਟਮਸ ਨੇ ਉਹ ਆਈਡੈਂਟੀਫਾਈ ਕੀਤੇ ਨੇ ਵੀ ਸਾਡੇ ਕਾਰਨ ਕੀ ਨੇ, ਤੇ ਜਦੋਂ ਅਸੀਂ ਸੋਲੂਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਵੀ ਆਪਣੇ ਸ਼ਬਦਾਂ ਦੇ ਵਿੱਚ ਮੈਂਸ਼ਨ ਕੀਤਾ ਵੀ ਜਿਹੜਾ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਹੈਗਾ ਉਹਨੂੰ ਤੋੜਨ ਦੇ ਲਈ ਯਤਨ ਕੀਤੇ ਜਾ ਰਹੇ ਨੇ। ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ 15 ਅਗਸਤ ਵਾਲੇ ਦਿਨ ਜਦੋਂ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਹੋਏ ਨੇ, ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਫਰੀडम ਰੈਲੀ ਦਾ ਆਯੋਜਨ ਕੀਤਾ ਗਿਆ ਸੀਗਾ, ਉਹਨਾਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਮੈਮੋਰੈਂਡਮ ਵੀ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਹੱਕ ਹੈ, ਸਵੈ ਨਿਰਣੇ ਦਾ ਹੱਕ, ਉਹ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਜਿਹੜੀ ਆਜ਼ਾਦੀ ਦੇ ਉੱਪਰ ਪੰਜਾਬ ਦੇ ਲੋਕ ਆਪ ਫੈਸਲਾ ਕਰ ਸਕਣ ਕਿ ਉਹ ਭਾਰਤ ਦੇ ਨਾਲੋਂ ਅਲੱਗ ਹੋਣਾ ਚਾਹੁੰਦੇ ਨੇ ਜਾਂ ਉਸੇ ਸਿਸਟਮ ਦੇ ਵਿੱਚ ਰਹਿਣਾ ਚਾਹੁੰਦੇ ਨੇ। ਸੋ ਕੀ ਤੁਸੀਂ ਇਸ ਮੰਗ ਦੇ ਨਾਲ ਸਹਿਮਤ ਹੋ? ਦੇਖੋ, ਇੱਕ ਗੱਲ ਤਾਂ ਮੈਂ ਤੁਹਾਨੂੰ ਬੜੀ ਬੇਬਾਕੀ ਨਾਲ ਕਹਿਣਾ ਚਾਹੁੰਦਾ ਕਿ ਸਿੱਖ ਪੰਥ ਦਾ ਮਤਲਬ ਜਿਹੜਾ ਪੰਜਾਬ ਦੇ ਵਿੱਚ ਵੋਟ ਤਵਾਜ਼ਨ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਘਟਾ ਦਿੱਤਾ ਗਿਆ। ਸਿੱਖਾਂ ਵਿੱਚੋਂ ਨਾਮਧਾਰੀਏ, ਸਿੱਖਾਂ ਵਿੱਚੋਂ ਰਾਧਾ ਸੁਆਮੀਏ, ਸਿੱਖਾਂ ਵਿੱਚੋਂ ਨਿਰੰਕਾਰੀਏ, ਸਿੱਖਾਂ ਵਿੱਚੋਂ ਹੀ ਸਰਸੇ ਵਾਲੇ, ਇਸ ਕਿਸਮ ਦੇ ਲੋਕਾਂ ਨੂੰ ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਸਾਰੇ ਸੋਰਸ ਦੇ ਕੇ ਸਿੱਖ ਪੰਥ ਨੂੰ ਖੇਰੂ ਕਰਨਾ ਚਾਹੁੰਦੀ ਹੈ। ਅਜਿਹੇ ਹਾਲਾਤਾਂ ਵਿੱਚ ਮੈਂ ਸਮਝਦਾ ਜੇ ਕਿਤੇ ਕੋਈ ਸਿੱਖ ਪੰਥ ਰੈਫਰੈਂਡਮ ਕਰਾਉਣ ਦਾ ਯਤਨ ਕਰਦਾ ਕਿ ਖਾਲਿਸਤਾਨ ਚਾਹੀਦਾ, ਖਾਲਸਾ ਰਾਜ ਚਾਹੀਦਾ, ਸਿੱਖ ਹੋਮਲੈਂਡ ਚਾਹੀਦਾ, ਤਾਂ ਇਹਨਾਂ ਇਸ਼ੂਆਂ ਦੇ ਉੱਤੇ ਮੈਂ ਸਮਝਦਾ ਕਿ ਹਲੇ ਸਿੱਖ ਪੰਥ ਤਿਆਰ ਨਹੀਂ ਹੈ। ਇਹਦੀ ਤਿਆਰੀ ਲਈ ਸਿੱਖ ਪੰਥ ਨੂੰ ਬੜੀ ਜੱਦੋਜਹਿਦ ਕਰਨ ਦੀ ਜ਼ਰੂਰਤ ਹੈ ਔਰ ਬਹੁਤ ਕੁਝ ਕਰਨ ਦੀ ਲੋੜ ਹੈ। ਪਰ ਮੈਂ ਇਹ ਸਮਝਦਾ ਕਿ ਬੜਾ ਵੱਡਾ ਇੱਕ ਹੱਲ ਸੀ ਸਿੱਖਾਂ ਕੋਲ ਵੀ ਔਰ ਹਿੰਦੁਸਤਾਨ ਦੇ ਕੋਲ ਵੀ ਕਿ ਜੇ ਆਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਜਿਹੜਾ ਮਤਲਬ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਾ ਤੇ ਦੇਸ਼ ਦੇ ਅੰਦਰ ਹੀ ਕਰਦਾ, ਸ਼ਕਤੀ ਦਾ ਦਿੱਲੀ ਦੀ ਤਾਕਤ ਨੂੰ ਘਟਾਉਣ ਦਾ ਯਤਨ ਕਰਦਾ, ਸ਼ਕਤੀ ਦਾ ਵਿਕੇਂਦਰੀਕਰਨ ਕਰਦਾ, ਤੇ ਮੈਂ ਸਮਝਦਾ ਉਹ ਜ਼ਿਆਦਾ ਵਧੀਆ ਹੱਲ ਸੀ ਅੱਜ ਦੇ ਹਾਲਾਤਾਂ ਵਿੱਚ। ਪਰ ਜੇ ਕਿਤੇ ਉਹ ਪ੍ਰਵਾਨ ਨਹੀਂ ਹੋਇਆ ਤਾਂ ਮੈਂ ਸਮਝਦਾ ਵੀ ਸਿੱਖ ਸ਼ਕਤੀ ਜਿਹੜੀ ਹੈ ਉਹਦੀ ਜ਼ਰੂਰਤ ਹੈ। ਜੇ ਸਿੱਖਾਂ ਨੇ ਆਜ਼ਾਦੀ ਲੈਣੀ ਹੈ ਤਾਂ ਉਸ ਆਜ਼ਾਦੀ ਲਈ ਸਿੱਖਾਂ ਨੂੰ ਤਿਆਰ ਕਰਨ ਦੀ ਬੜੀ ਵੱਡੀ ਲੋੜ ਹੈ ਤੇ ਤਿਆਰ ਕਰਨ ਖਾਤਰ ਸਿੱਖਾਂ ਨੂੰ ਰਾਜਸੀ ਸੂਝ-ਬੂਝ ਜਿਹੜੀ ਹੈ ਉਹਦੀ ਬਹੁਤ ਵੱਡੀ ਲੋੜ ਹੈ। ਅੰਤਰਰਾਸ਼ਟਰੀ ਪੱਧਰ ਤੇ ਹਾਲਾਤ ਜਿਹੜੇ ਨੇ ਉਹ ਸਾਰੇ ਦੇਖਣੇ ਚਾਹੀਦੇ ਨੇ ਔਰ ਆਰਥਿਕ ਸੋਰਸ ਵੀ ਦੇਖਣੇ ਚਾਹੀਦੇ ਨੇ ਤੇ ਪੰਜਾਬ ਦੀ ਸਰਜ਼ਮੀਨ ਜਿਹੜੀ ਹੈ ਉਹਦੇ ਉੱਤੇ ਉਹਦਾ ਭੂਗੋਲਿਕ ਸਥਿਤੀ ਵੀ ਦੇਖਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਦੇਖ ਕੇ ਆਜ਼ਾਦੀ ਦੀ ਲਹਿਰ ਜਿਹੜੀ ਹੈ ਉਹਨੂੰ ਆਰੰਭ ਕਰਨਾ ਕੋਈ ਮਾੜੀ ਗੱਲ ਨਹੀਂ, ਇਹ ਚੰਗੀ ਗੱਲ ਹੈ। ਦੁਨੀਆ ਆਜ਼ਾਦੀ ਚਾਹੁੰਦੀ ਹੈ, ਕੌਮਾਂ ਆਜ਼ਾਦੀ ਚਾਹੁੰਦੀਆਂ ਨੇ,
ਕੌਮਾਂ ਦੁਨੀਆ ਵਿੱਚ ਉਹੀ ਬਚਦੀਆਂ ਨੇ ਜਿਨ੍ਹਾਂ ਦਾ ਆਪਣਾ ਦੇਸ਼ ਹੋਏਗਾ, ਆਪਣਾ ਸੱਭਿਆਚਾਰ ਹੋਏਗਾ, ਆਪਣਾ ਵਿਰਸੇ ਨਾਲ ਜੁੜੇ ਰਹਿਣਗੇ, ਆਪਣਾ ਉਹਨਾਂ ਦਾ ਸਿਧਾਂਤ ਹੋਏਗਾ। ਮੈਂ ਇਸ ਗੱਲ ਨਾਲ 100% ਸਹਿਮਤ ਹਾਂ ਜੀ। ਪੰਜੋਲੀ ਸਾਹਿਬ, ਜਿਵੇਂ ਤੁਸੀਂ ਇੰਟਰਨੈਸ਼ਨਲ ਪੱਧਰ ਤੇ ਗੱਲ ਕੀਤੀ ਹੈ ਵੀ ਇਹ ਸਾਰੇ ਜਿਹੜੇ ਪੁਆਇੰਟਸ ਹੈਗੇ ਆ ਉਹਨਾਂ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਤੇ ਇੰਟਰਨੈਸ਼ਨਲੀ ਇਹਦੀ ਜਿਹੜੀ ਲਾਮਬੰਦੀ ਹੈ ਉਹ ਹੋਣੀ ਚਾਹੀਦੀ ਹੈ। ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚੋਂ ਉਹ ਕੀਤਾ ਗਿਆ ਹੈ, ਉਹਦਾ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ, ਪਹਿਲਾ ਇੱਕ ਕਦਮ ਪੁੱਟਿਆ ਗਿਆ ਹੈ ਵਰਲਡ ਸਿੱਖ ਪਾਰਲੀਮੈਂਟ ਦੀ ਫਾਰਮੇਸ਼ਨ ਦਾ। ਤੁਸੀਂ ਉਸ ਇਨੀਸ਼ੀਏਟਿਵ ਨੂੰ, ਉਸ ਕਦਮ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਬੈਠਿਆਂ? ਕਿਉਂਕਿ ਜਦੋਂ ਅਸੀਂ SGPC ਦੀ ਗੱਲ ਕਰਦੇ ਹਾਂ ਤਾਂ SGPC ਦਾ ਜਾਂ ਅਕਾਲੀ ਦਲ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਜਿਹੜੀਆਂ ਬਾਹਰਲੀਆਂ ਧਿਰਾਂ ਨੇ ਜਾਂ ਉਹ ਸਿੱਖ ਪੰਥ ਦੇ ਜਿਹੜੀ ਨੁਮਾਇੰਦਾ ਜਮਾਤ ਹੈਗੀ ਹੈ, ਸਿੱਖ ਡਾਇਸਪੋਰਾ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਮੈਂ ਆਪਣੀ ਫੇਸਬੁੱਕ ਦੇ ਰਾਹੀਂ ਇਹਦਾ ਸਵਾਗਤ ਕਰ ਚੁੱਕਿਆ ਔਰ ਮੈਂ ਇਹ ਸਮਝਦਾ ਕਿ ਇਹ ਡਿਊਟੀ, ਇਹ ਫਰਜ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਅੱਜ ਸਿੱਖ ਜਿਹੜਾ ਦੁਨੀਆ ਦੇ 60 ਮੁਲਕਾਂ ਵਿੱਚ ਚਲਿਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦਾ ਦਾਇਰਾ ਕੇਵਲ ਹਿੰਦੁਸਤਾਨ ਤੱਕ ਹੈ ਤੇ ਸਿੱਖ ਬਹੁਤ ਅੱਗੇ ਲੰਘ ਚੁੱਕਿਆ, ਦੁਨੀਆ ਭਰ ਵਿੱਚ ਚਲਿਆ ਗਿਆ। ਪਰ ਉਹਦੇ ਬਾਵਜੂਦ ਵੀ ਸਾਰਾ ਸਿੱਖ ਪੰਥ ਅਕਾਲ ਤਖਤ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਵੱਡੀ ਧਿਰ ਮੰਨਦਾ ਔਰ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਜਥੇਬੰਦੀ ਮੰਨਦਾ। ਪਰ ਇਹ ਬਦਕਿਸਮਤੀ ਰਹੀ ਕਿ ਅੱਜ ਜੋ ਸਿੱਖ ਇੰਟਰਨੈਸ਼ਨਲ ਸਿੱਖ ਪਾਰਲੀਮੈਂਟ ਬਣਾਉਣ ਦਾ, ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਜਿਨ੍ਹਾਂ ਸਾਡੇ ਆਗੂਆਂ ਨੇ ਸੁਪਨਾ ਲਿਆ ਤੇ ਮੈਂ ਸਮਝਦਾ ਇਹ ਕਾਰਜ ਅਕਾਲ ਤਖਤ ਸਾਹਿਬ ਨੂੰ ਕਰਨਾ ਚਾਹੀਦਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਨਹੀਂ ਕੀਤਾ। ਪਰ ਜਿਨ੍ਹਾਂ ਨੇ ਇਹ ਕੀਤਾ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੂੰ ਹਰ ਕਿਸਮ ਦੀ ਹਮਾਇਤ ਦੇਣ ਦਾ ਐਲਾਨ ਵੀ ਕਰਦਾ ਔਰ ਮੈਂ ਇਹ ਸਮਝਦਾ ਕਿ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਅੱਜ ਦੁਨੀਆ ਭਰ ਵਿੱਚ ਫੈਲਿਆ ਸਿੱਖ ਜਿਹੜਾ ਉਹਦੇ ਜਿੰਨੇ ਵੀ ਮਸਲੇ ਨੇ ਉਹ ਮਸਲੇ ਅੰਮ੍ਰਿਤਸਰ ਵਿੱਚ ਬੈਠ ਕੇ ਜਾਂ ਪੰਜਾਬ ਵਿੱਚ ਬੈਠ ਕੇ ਉਹਨਾਂ ਮਸਲਿਆਂ ਦਾ ਹੱਲ ਜਿਹੜਾ ਨਹੀਂ ਕੱਢਿਆ ਜਾ ਸਕਦਾ। ਉਹਦੇ ਲਈ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਪੱਧਰ ਦੀ ਸੰਸਥਾ ਬਣ, ਜਿਵੇਂ ਵਰਲਡ ਪਾਰਲੀਮੈਂਟ ਬਣਾਉਣ ਦਾ ਫੈਸਲਾ ਕੀਤਾ ਗਿਆ, ਸਾਰੇ ਦੇਸ਼ਾਂ ਦੇ ਨੁਮਾਇੰਦੇ ਲੈ ਕੇ ਕਿਤੇ ਇੱਕ ਥਾਂ ਤੇ ਦੁਨੀਆ ਵਿੱਚ ਜਿੱਥੇ ਸਾਰੇ ਲੋਕਾਂ ਦੇ ਆਉਣ ਜਾਣ ਦਾ ਸਾਧਨ ਜਿਹੜੇ ਨੇ ਮੁਹੱਈਆ ਹੋ ਸਕਣ, ਪ੍ਰਬੰਧ ਹੋ ਸਕੇ, ਉਸ ਥਾਂ ਦੇ ਉੱਤੇ ਕੋਈ ਹੈੱਡ ਆਫਿਸ ਬਣਾ ਕੇ ਸਿੱਖਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ UNO ਤੱਕ ਪਹੁੰਚਾਉਣ ਲਈ ਦੁਨੀਆ ਦੀ ਹਰ ਸਰਕਾਰ, ਹਰ ਦੇਸ਼ ਦੇ ਕੋਲ ਪਹੁੰਚਾਉਣ ਖਾਤਰ ਇਹ ਮੈਂ ਸਮਝਦਾ ਇਹਦਾ ਦਾ ਦਫ਼ਤਰ ਬਣਾਉਣਾ ਚਾਹੀਦਾ। ਇਹ ਬਹੁਤ ਚੰਗਾ ਕਾਰਜ ਹੈ ਤੇ ਮੈਂ ਇਹਦੀ ਭਰਪੂਰ ਪ੍ਰਸ਼ੰਸਾ ਕਰਦਾ ਔਰ ਇਹਦੀ ਹਮਾਇਤ ਵੀ ਕਰਦਾ। ਜੀ ਪੰਜੋਲੀ ਸਾਹਿਬ, ਅਖੀਰ ਦੇ ਵਿੱਚ ਇੱਕ ਸਵਾਲ ਹੈਗਾ ਵੀ ਕੀ ਅਸੀਂ SGPC ਤੋਂ ਕੋਈ ਉਮੀਦ ਰੱਖ ਸਕਦੇ ਹਾਂ ਜਿਹੜੀ ਸਿੱਖਾਂ ਦੀ ਇੱਕ ਸਿਰਮੌਰ ਜਥੇਬੰਦੀ ਹੈਗੀ ਹੈ ਵੀ ਉਹ ਇਦਾਂ ਦੇ ਕਿਸੇ ਇਨੀਸ਼ੀਏਟਿਵ ਦੇ ਵਿੱਚ ਸ਼ਾਮਲ ਹੋ ਕੇ ਉਹਦਾ ਹਿੱਸਾ ਬਣੂਗੀ? ਦੇਖੋ, ਮੈਂ ਇਹ ਸਮਝਦਾ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਣੇ ਆਪ ਨੂੰ ਸਿੱਖਾਂ ਤੋਂ ਮਤਲਬ ਸੁੰਗੜ ਰਹੀ ਹੈ ਤੇ ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਗਾਉਣ ਦੀ ਬੜੀ ਵੱਡੀ ਜ਼ਰੂਰਤ ਹੈ। ਮੈਂ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੇ ਆਗੂ ਸੱਜਣ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅਕਾਲ ਤਖਤ ਸਾਹਿਬ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ, ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ, ਉਹਨਾਂ ਨੂੰ ਵੀ ਉਹ ਚਿੱਠੀਆਂ ਲਿਖਣ। ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਸੰਸਥਾ ਰਹਿਣਾ ਤੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੇ ਆਪਣੇ ਦਾਅਵੇ ਨੂੰ ਅੱਗੇ ਤੋਰਨ ਦਾ ਯਤਨ ਕਰਨਾ ਤਾਂ ਉਹਨਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਹਮਾਇਤ ਕਰਨੀ ਚਾਹੀਦੀ ਹੈ, ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਔਰ ਇੱਕ ਵੱਡੀ ਧਿਰ ਬਣ ਕੇ ਉਹਨਾਂ ਦੇ ਨਾਲ ਖਲੋਣ ਦਾ ਯਤਨ ਕਰਨਾ ਚਾਹੀਦਾ। ਉਹਨਾਂ ਨੂੰ ਸਾਧਨ ਵੀ ਮੁਹੱਈਆ ਕਰਨੇ ਚਾਹੀਦੇ ਨੇ। ਇਹ ਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੋਜ਼ਿਟਿਵ ਹੋ ਕੇ ਨਿਭਾਉਣਾ ਚਾਹੀਦਾ ਤੇ ਐਸੇ ਯਤਨ ਮੈਂ ਖੁਦ ਵੀ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਨੂੰ ਮੈਂ ਆਪਣੇ ਤੌਰ ਤੇ ਵੀ ਲੈਟਰ ਲਿਖ ਕੇ ਉਹਨਾਂ ਨੂੰ ਕਹਾਂ ਕਿ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਮਦਦ ਕਰੋ। ਜੀ ਪੰਜੋਲੀ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਇਹ ਸਨ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ। ਉਮੀਦ ਕਰਦੇ ਹਾਂ ਕਿ ਇਹਨਾਂ ਨਾਲ ਅੱਜ ਦੀ ਵਿਚਾਰ ਚਰਚਾ ਜਿਹੜੀ ਸੀ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਮੈਂ ਇੱਕ ਵਾਰ ਸਾਡੀ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।